ਦੂਸਰੇ ਪਾਸੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿਹੜੀ ਇਹ ਜੰਗ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਆ। ਇੰਡੀਆ ਦਾ ਇਸ ਵੇਲੇ ਬਹੁਤ ਬੁਰਾ ਹਾਲ ਆ। ਇੰਡੀਆ ਨੇ ਇਹ ਕਿਹਾ ਵੀ ਐਨਰਜੀ ਦੀਆਂ ਜਿਹੜੀਆਂ ਕਾਸਟ ਆ ਬਹੁਤ ਜ਼ਿਆਦਾ ਵੱਧ ਗਈਆਂ ਆ। ਮੋਦੀ ਹੁਣਾਂ ਨੇ 1.4 ਬਿਲੀਅਨ ਜਿਹੜੇ ਭਾਰਤੀ ਮੂਲ ਦੇ ਲੋਕ ਆ, ਉਹਨਾਂ ਨੂੰ ਇਹ ਕਿਹਾ ਵੀ ਘੱਟ ਪੈਸੇ ਖਰਚੋ, ਤੇਲ ਦੇ ਉੱਤੇ, ਫਰਟੀਲਾਈਜ਼ਰ ਦੇ ਉੱਤੇ, ਟਰੈਵਲ ਕਰਨਾ ਬੰਦ ਕਰ ਦਿਓ। ਹਾਲਾਂਕਿ ਖੁਦ ਉਹ 5 ਮੁਲਕਾਂ ਨੂੰ ਅੱਜ ਦੌਰੇ ਤੇ ਜਿਹੜੇ ਉਹ ਜਾਣਾ। ਜਾ ਰਹੇ ਆ ਤੇ ਕਹਿੰਦੇ ਵੀ ਇਹ ਜਿਹੜੀ ਆ ਤੁਹਾਨੂੰ ਸੈਕਰੀਫਾਈਸ ਕਰਨੀ ਪੈਣੀ ਹੈਗੀ ਆ। ਕਿਉਂਕਿ ਨਹੀਂ ਤਾਂ ਅਸੀਂ ਬੁਰੀ ਸਿਚੁਏਸ਼ਨ ਦੇ ਵਿੱਚ ਹੋਵਾਂਗੇ। ਸੋ ਇਹ ਉਹਨਾਂ ਨੇ ਨੈਸ਼ਨਲੀ ਐਡਰੈਸ ਕੀਤਾ ਉਸ ਟਾਈਮ ਤੋਂ ਬਾਅਦ ਜਦੋਂ ਉਹਨਾਂ ਨੂੰ ਇੱਕ ਬੰਗਲਾਦੇਸ਼ ਦੇ ਵਿੱਚ ਜਿਹੜੀ ਵੈਸਟ ਬੰਗਾਲ ਦੇ ਵਿੱਚ ਕਾਫੀ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਹੋਈ ਹੈ। ਬਿਲਕੁਲ ਹਾਲਾਤ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਉਹ ਮਾੜੇ। ਕਹਿੰਦੇ ਵੀ ਸੋਨਾ ਨਾ ਖਰੀਦੋ, ਤੇਲ ਘੱਟ ਜਿਹੜਾ ਪਾਓ। ਕਿਸਾਨਾਂ ਨੂੰ ਬੇਨਤੀ ਕਰ ਰਹੇ ਸੀ, ਕਹਿੰਦੇ ਜੀ 50% ਤੱਕ ਫਰਟੀਲਾਈਜ਼ਰ ਘੱਟ ਵਰਤੋ, ਨੈਚੁਰਲ ਖੇਤੀ ਵੱਲ ਆਓ। ਹੁਣ ਚਲੋ ਪੱਤੇ ਵਿਕੇ ਆ ਤੇ ਹੁਣ ਇਹਨਾਂ ਨੂੰ ਨੈਚੁਰਲ ਖੇਤੀ ਜਿਹੜੀ ਉਹ ਚੇਤੇ ਜਿਹੜੀ ਉਹ ਆ ਗਈ ਆ। ਉਹ ਸਾਰੀਆਂ ਚੀਜ਼ਾਂ ਚੇਤੇ ਆ ਗਈਆਂ। ਉਹ ਮੋਦੀ ਤਾਂ ਕਹਿੰਦਾ ਸੀ, ਕਹਿੰਦਾ ਵੀ ਦੇਖੋ ਪਹਿਲਾਂ ਤਾਂ ਸੰਕਟ ਦੇ ਘੜੀ ਦੇ ਵਿੱਚ ਧੜ ਤੋਂ ਸੋਨਾ ਲੈਂਦੇ ਸੀਗੇ, ਅਸੀਂ ਧੜ ਤੋਂ ਸੋਨਾ ਨਹੀਂ ਲੈ ਰਹੇ, ਤਾਂ ਅਸੀਂ ਤਾਂ ਬਸ ਇਹ ਕਹਿ ਰਹੇ ਆ ਵੀ ਸੋਨਾ ਖਰੀਦੋ ਨਾ। ਹੁਣ ਇਹਦਾ ਕੀ ਐਂਗਲ ਆ ਇਸ ਦੇ ਵਿੱਚ? ਇਹ ਇੱਕ ਹੁਣ ਡਿਫਰੈਂਟ ਜਿਹੜੀ ਸਿਚੁਏਸ਼ਨ ਆ, ਵੀ ਇਹ ਜਿਹੜੇ ਬਾਜ਼ਾਰ ਦੇ ਵਿੱਚ ਜੇ ਖਰੀਦੋ ਫਰੋਖਤ ਹੁੰਦੀ ਆ ਤੇ ਕਿੱਦਾਂ ਗੱਲ ਜਿਹੜੀ ਉਹ ਬਣਦੀ ਆ। ਕੁਝ ਵੀਕ ਪਹਿਲਾਂ ਅਵਤਾਰ ਸਿੰਘ ਜੀ ਦੇ ਨਾਲ ਆਪਾਂ ਇੰਡੀਅਨ ਇਕਨੋਮੀ ਦੇ ਉੱਤੇ ਗੱਲਬਾਤ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਵੀ ਸਿਰਫ 4 ਕਰੋੜ ਪਰਿਵਾਰ ਜਿਹੜੇ ਆ ਨਾ ਉੱਥੇ, ਉਹ 150 ਕਰੋੜ ਨੂੰ ਪਾਲ ਰਹੇ ਆ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਜਦੋਂ ਉਹ ਜਿਹੜੀ ਮਿਡਲ ਕਲਾਸ ਆ ਉਹ ਹੋਰ ਜ਼ਿਆਦਾ ਸਕਵੀਜ਼ ਹੋ ਜੂਗੀ, ਉਹਨਾਂ ਦੇ ਉੱਤੇ ਹੋਰ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਊਗਾ, ਤਾਂ ਅੱਗੇ ਬਣ ਜਿਹੜਾ ਉੱਥੇ ਕੀ ਜਿਹੜਾ ਉਹ ਜਾ ਰਿਹਾ ਆ। ਸੋ ਇਹ ਸਿਚੁਏਸ਼ਨ ਗੁੱਡ ਨਹੀਂ ਆ। ਓਵਰਆਲ ਗਲੋਬਲ ਇਕਨੋਮੀ ਜਿਹੜੀ ਇਸ ਟਾਈਮ ਵੱਡੇ ਜਿਹੜੇ ਸ਼ੌਕ ਦੇ ਵਿੱਚੋਂ ਹਰਜੋਤ ਸਿੰਘ ਜੀ ਲੰਘ ਰਹੀ ਆ। ਤੇ ਇਦਾਂ ਦੇ ਜਿਹੜੇ ਇੰਡੀਆ ਵਰਗੇ ਮੁਲਕ ਆ ਜਿਨ੍ਹਾਂ ਦੀ ਡਿਪੈਂਡੈਂਸੀ ਬਾਹਰਲੇ ਮੁਲਕਾਂ ਦੇ ਉੱਤੇ, ਚਾਹੇ ਤੇਲ ਨੂੰ ਲੈ ਕੇ, ਚਾਹੇ ਖਾਦ ਨੂੰ ਲੈ ਕੇ, ਚਾਹੇ ਹੋਰ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆ, ਉਹਦੇ ਨਾਲ ਜਿਹੜੀ ਸਿਚੁਏਸ਼ਨ ਹੋਰ ਵੀ ਜ਼ਿਆਦਾ ਬੈਡ ਜਿਹੜੀ ਉਹ ਹੋ ਰਹੀ ਆ। ਸੋ ਉਹ ਦੇਖਦੇ ਆ ਵੀ ਉੱਥੇ ਕੀ ਬਣਦਾ। ਚਲੋ ਆਪਾਂ ਤਾਂ ਆਸ ਉਮੀਦ ਕਰਦੇ ਆ ਵੀ ਆਮ ਲੋਕ ਨਾ ਹੀ ਭੁੱਖਮਰੀ ਦਾ ਜਾਂ ਇਦਾਂ ਹੀ ਮਹਿੰਗਾਈ ਦੀ ਮਾਰ ਦਾ ਜਿਹੜਾ ਉਹ ਸ਼ਿਕਾਰ ਨਾ ਹੋਣ। ਤੇ ਜੋ ਸਿਚੁਏਸ਼ਨ ਬਣੀ ਆ ਉੱਥੇ ਜਿਹੜੇ ਡਾਲਰ ਦੇ ਮੁਕਾਬਲੇ ਜਿਹੜੇ ਰੁਪਈਏ ਦੀ ਕੀਮਤ ਆ $100 100 ਰੁਪਈਏ ਨੂੰ ਪਾਰ ਜਾਣ ਵਾਲੀ ਹੋਈ ਆ। ਉਹ ਜ਼ਿਆਦਾ ਵਕਤ ਨਹੀਂ ਲੱਗਦਾ ਵੀ ਉਸ ਨੂੰ ਲੱਗੇਗਾ। ਸੋ ਦੇਖੋ ਕੀ ਜਿਹੜਾ ਉੱਥੇ ਬਣਦਾ ਹੈ। ਦੂਸਰੇ ਪਾਸੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਜਿਹੜੀ ਇਹ ਜੰਗ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਆ। ਇੰਡੀਆ ਦਾ ਇਸ ਵੇਲੇ ਬਹੁਤ ਬੁਰਾ ਹਾਲ ਆ। ਇੰਡੀਆ ਨੇ ਇਹ ਕਿਹਾ ਵੀ ਐਨਰਜੀ ਦੀਆਂ ਜਿਹੜੀਆਂ ਕਾਸਟ ਆ ਬਹੁਤ ਜ਼ਿਆਦਾ ਵੱਧ ਗਈਆਂ ਆ। ਮੋਦੀ ਹੁਣਾਂ ਨੇ 1.4 ਬਿਲੀਅਨ ਜਿਹੜੇ ਭਾਰਤੀ ਮੂਲ ਦੇ ਲੋਕ ਆ, ਉਹਨਾਂ ਨੂੰ ਇਹ ਕਿਹਾ ਵੀ ਘੱਟ ਪੈਸੇ ਖਰਚੋ, ਤੇਲ ਦੇ ਉੱਤੇ, ਫਰਟੀਲਾਈਜ਼ਰ ਦੇ ਉੱਤੇ, ਟਰੈਵਲ ਕਰਨਾ ਬੰਦ ਕਰ ਦਿਓ। ਹਾਲਾਂਕਿ ਖੁਦ ਉਹ 5 ਮੁਲਕਾਂ ਨੂੰ ਅੱਜ ਦੌਰੇ ਤੇ ਜਿਹੜੇ ਉਹ ਜਾਣਾ। ਜਾ ਰਹੇ ਆ ਤੇ ਕਹਿੰਦੇ ਵੀ ਇਹ ਜਿਹੜੀ ਆ ਤੁਹਾਨੂੰ ਸੈਕਰੀਫਾਈਸ ਕਰਨੀ ਪੈਣੀ ਹੈਗੀ ਆ। ਕਿਉਂਕਿ ਨਹੀਂ ਤਾਂ ਅਸੀਂ ਬੁਰੀ ਸਿਚੁਏਸ਼ਨ ਦੇ ਵਿੱਚ ਹੋਵਾਂਗੇ। ਸੋ ਇਹ ਉਹਨਾਂ ਨੇ ਨੈਸ਼ਨਲੀ ਐਡਰੈਸ ਕੀਤਾ ਉਸ ਟਾਈਮ ਤੋਂ ਬਾਅਦ ਜਦੋਂ ਉਹਨਾਂ ਨੂੰ ਇੱਕ ਬੰਗਲਾਦੇਸ਼ ਦੇ ਵਿੱਚ ਜਿਹੜੀ ਵੈਸਟ ਬੰਗਾਲ ਦੇ ਵਿੱਚ ਕਾਫੀ ਵੱਡੀ ਜਿਹੜੀ ਜਿੱਤ ਆ ਉਹ ਪ੍ਰਾਪਤ ਹੋਈ ਹੈ। ਬਿਲਕੁਲ ਹਾਲਾਤ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਉਹ ਮਾੜੇ। ਕਹਿੰਦੇ ਵੀ ਸੋਨਾ ਨਾ ਖਰੀਦੋ, ਤੇਲ ਘੱਟ ਜਿਹੜਾ ਪਾਓ। ਕਿਸਾਨਾਂ ਨੂੰ ਬੇਨਤੀ ਕਰ ਰਹੇ ਸੀ, ਕਹਿੰਦੇ ਜੀ 50% ਤੱਕ ਫਰਟੀਲਾਈਜ਼ਰ ਘੱਟ ਵਰਤੋ, ਨੈਚੁਰਲ ਖੇਤੀ ਵੱਲ ਆਓ। ਹੁਣ ਚਲੋ ਪੱਤੇ ਵਿਕੇ ਆ ਤੇ ਹੁਣ ਇਹਨਾਂ ਨੂੰ ਨੈਚੁਰਲ ਖੇਤੀ ਜਿਹੜੀ ਉਹ ਚੇਤੇ ਜਿਹੜੀ ਉਹ ਆ ਗਈ ਆ। ਉਹ ਸਾਰੀਆਂ ਚੀਜ਼ਾਂ ਚੇਤੇ ਆ ਗਈਆਂ। ਉਹ ਮੋਦੀ ਤਾਂ ਕਹਿੰਦਾ ਸੀ, ਕਹਿੰਦਾ ਵੀ ਦੇਖੋ ਪਹਿਲਾਂ ਤਾਂ ਸੰਕਟ ਦੇ ਘੜੀ ਦੇ ਵਿੱਚ ਧੜ ਤੋਂ ਸੋਨਾ ਲੈਂਦੇ ਸੀਗੇ, ਅਸੀਂ ਧੜ ਤੋਂ ਸੋਨਾ ਨਹੀਂ ਲੈ ਰਹੇ, ਤਾਂ ਅਸੀਂ ਤਾਂ ਬਸ ਇਹ ਕਹਿ ਰਹੇ ਆ ਵੀ ਸੋਨਾ ਖਰੀਦੋ ਨਾ। ਹੁਣ ਇਹਦਾ ਕੀ ਐਂਗਲ ਆ ਇਸ ਦੇ ਵਿੱਚ? ਇਹ ਇੱਕ ਹੁਣ ਡਿਫਰੈਂਟ ਜਿਹੜੀ ਸਿਚੁਏਸ਼ਨ ਆ, ਵੀ ਇਹ ਜਿਹੜੇ ਬਾਜ਼ਾਰ ਦੇ ਵਿੱਚ ਜੇ ਖਰੀਦੋ ਫਰੋਖਤ ਹੁੰਦੀ ਆ ਤੇ ਕਿੱਦਾਂ ਗੱਲ ਜਿਹੜੀ ਉਹ ਬਣਦੀ ਆ। ਕੁਝ ਵੀਕ ਪਹਿਲਾਂ ਅਵਤਾਰ ਸਿੰਘ ਜੀ ਦੇ ਨਾਲ ਆਪਾਂ ਇੰਡੀਅਨ ਇਕਨੋਮੀ ਦੇ ਉੱਤੇ ਗੱਲਬਾਤ ਕੀਤੀ ਸੀ। ਉਹਨਾਂ ਨੇ ਦੱਸਿਆ ਸੀਗਾ ਵੀ ਸਿਰਫ 4 ਕਰੋੜ ਪਰਿਵਾਰ ਜਿਹੜੇ ਆ ਨਾ ਉੱਥੇ, ਉਹ 150 ਕਰੋੜ ਨੂੰ ਪਾਲ ਰਹੇ ਆ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਜਦੋਂ ਉਹ ਜਿਹੜੀ ਮਿਡਲ ਕਲਾਸ ਆ ਉਹ ਹੋਰ ਜ਼ਿਆਦਾ ਸਕਵੀਜ਼ ਹੋ ਜੂਗੀ, ਉਹਨਾਂ ਦੇ ਉੱਤੇ ਹੋਰ ਜ਼ਿਆਦਾ ਭਾਰ ਜਿਹੜਾ ਉਹ ਪੈ ਜਾਊਗਾ, ਤਾਂ ਅੱਗੇ ਬਣ ਜਿਹੜਾ ਉੱਥੇ ਕੀ ਜਿਹੜਾ ਉਹ ਜਾ ਰਿਹਾ ਆ। ਸੋ ਇਹ ਸਿਚੁਏਸ਼ਨ ਗੁੱਡ ਨਹੀਂ ਆ। ਓਵਰਆਲ ਗਲੋਬਲ ਇਕਨੋਮੀ ਜਿਹੜੀ ਇਸ ਟਾਈਮ ਵੱਡੇ ਜਿਹੜੇ ਸ਼ੌਕ ਦੇ ਵਿੱਚੋਂ ਹਰਜੋਤ ਸਿੰਘ ਜੀ ਲੰਘ ਰਹੀ ਆ। ਤੇ ਇਦਾਂ ਦੇ ਜਿਹੜੇ ਇੰਡੀਆ ਵਰਗੇ ਮੁਲਕ ਆ ਜਿਨ੍ਹਾਂ ਦੀ ਡਿਪੈਂਡੈਂਸੀ ਬਾਹਰਲੇ ਮੁਲਕਾਂ ਦੇ ਉੱਤੇ, ਚਾਹੇ ਤੇਲ ਨੂੰ ਲੈ ਕੇ, ਚਾਹੇ ਖਾਦ ਨੂੰ ਲੈ ਕੇ, ਚਾਹੇ ਹੋਰ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆ, ਉਹਦੇ ਨਾਲ ਜਿਹੜੀ ਸਿਚੁਏਸ਼ਨ ਹੋਰ ਵੀ ਜ਼ਿਆਦਾ
ਬੈਡ ਜਿਹੜੀ ਉਹ ਹੋ ਰਹੀ ਆ। ਸੋ ਉਹ ਦੇਖਦੇ ਆ ਵੀ ਉੱਥੇ ਕੀ ਬਣਦਾ। ਚਲੋ ਆਪਾਂ ਤਾਂ ਆਸ ਉਮੀਦ ਕਰਦੇ ਹਾਂ ਵੀ ਆਮ ਲੋਕ ਨਾ ਹੀ ਭੁੱਖਮਰੀ ਦਾ ਜਾਂ ਏਦਾਂ ਹੀ ਮਹਿੰਗਾਈ ਦੀ ਮਾਰ ਦਾ ਜਿਹੜਾ ਉਹ ਸ਼ਿਕਾਰ ਨਾ ਹੋਣ। ਤੇ ਜੋ ਸਿਚੁਏਸ਼ਨ ਬਣੀ ਆ ਉੱਥੇ ਜਿਹੜੇ ਡਾਲਰ ਦੇ ਮੁਕਾਬਲੇ ਜਿਹੜੇ ਰੁਪਈਏ ਦੀ ਕੀਮਤ ਆ $100 ਨੂੰ 100 ਰੁਪਈਏ ਨੂੰ ਪਾਰ ਜਾਣ ਵਾਲੀ ਹੋਈ ਆ। ਉਹ ਜ਼ਿਆਦਾ ਵਕਤ ਨਹੀਂ ਲੱਗਦਾ ਵੀ ਉਸਨੂੰ ਲੱਗੇਗਾ। ਸੋ ਦੇਖੋ ਕੀ ਜਿਹੜਾ ਉੱਥੇ ਬਣਦਾ ਹੈ।